ही सत्कारयोग मैडम शकीला जी, इस पिंड के सरपंच इकबाल साहब, साडे नाल पंजाबी प्रचार टीवी वाई अहमद रजा जी ते होर भगवान के सज्जन, मैं सारिਆਂ ਨੂੰ सत श्री अकाल कहना, रावर्स कहना। ਜਾਂ बेनती ये है कि ये मेरा पिंड है। मेरे पिता जी इस पिंड ਵਿੱਚ ਰਹਿੰਦੇ ਸੀ, ਉਹਨਾਂ ਦਾ ਜਨਮ ਇੱਥੇ ਹੋਇਆ। ਮੇਰੀ ਮਾਤਾ ਇਸੇ ਪਿੰਡ ਵਿੱਚ ਰਹਿੰਦੀ ਸੀ ਕਿਉਂਕਿ ਮੇਰੇ ਪਿਤਾ ਜੀ ਦਾ ਵਿਆਹ ਇੱਥੇ ਪਿੰਡ ਵਿੱਚ ਹੋਇਆ। ਔਰ ਪਾਰਟੀਸ਼ਨ ਵੇਲੇ ਉਹ ਇੱਥੋਂ ਚਲ ਗਏ ਔਰ ਉਹ ਮੈਨੂੰ ਇਸ ਪਿੰਡ ਦੀ ਸਾਰੀ ਗੱਲ ਦੱਸਦੇ ਸੀ। ਰੋ ਪੈਂਦੇ ਸੀ, ਰੋਣ ਲੱਗ ਪੈਂਦੇ ਸੀ ਮੇਰੇ ਮਾਤਾ ਪਿਤਾ ਕਿ ਅਸੀਂ ਇੱਥੇ ਕਿੱਦਾਂ ਰਹਿੰਦੇ ਸੀ, ਕਿੱਦਾਂ ਸਾਡਾ ਪਿਆਰ ਸੀ। ਮੇਰੀ ਮਾਤਾ ਦੀ ਇੱਕ ਸਹੇਲੀ ਸੀ ਇੱਥੇ ਬੇਗਾ, ਉਹ ਇਕੱਠੀਆਂ ਰਹਿੰਦੀਆਂ ਸੀ, ਇਕੱਠੀਆਂ ਨਨਕਾਣਾ ਸਾਹਿਬ ਜਾਂਦੀਆਂ ਸੀ। ਈਦ ਦੇ ਵੇਲੇ ਇੱਕ ਦੂਜੇ ਨਾਲ ਸੇਵੀਆਂ ਵੀ ਵੰਡਦੇ ਸੀ, ਸਾਰੇ ਇਕੱਠੇ ਰਹਿੰਦੇ ਸੀ। ਉਹਨਾਂ ਨੇ ਜਾਣ ਵੇਲੇ ਮੇਰੀ ਮਾਤਾ ਨੂੰ ਇੱਕ ਖੇਸ ਦਿੱਤਾ ਸੀ, ਉਹਦੀ ਮੈਂ ਕਹਾਣੀ ਲਿਖੀ ਆ, ਬਾਰ ਦਾ ਖੇਸ ਤੁਹਾਡੇ ਪਿੰਡ ਦੀ। ਉਹ ਸਾਰੀ ਦੁਨੀਆ ਵਿੱਚ ਉਹ ਸੁਣਾਈ। ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਆ, ਮੇਰਾ ਪਿੰਡ ਮੇਰਾ ਨੰਦਾ ਚੌਰ ਆ, ਰਹਿੰਦਾ ਮੈਂ ਕੈਨੇਡਾ ਆ। ਕੈਨੇਡਾ ਜਦੋਂ ਕਹਾਣੀ ਮੈਂ ਰੈਡ FM ਰੇਡੀਓ 'ਤੇ ਭੇਜੀ, ਉੱਥੇ ਦੀ ਐਂਕਰ ਨੇ ਸੁਣਾਈ, ਉਹ ਰੋਣ ਲੱਗ ਗਈ। ਉਹ ਸੱਚੀ ਕਹਾਣੀਆਂ ਮੈਂ ਉਹ ਦਿੱਤੀ ਆ ਇਹਨਾਂ ਨੂੰ, ਦੂਸਰੇ ਸਕੂਲ ਵਿੱਚ ਦੇ ਕੇ ਆਇਆ, ਉਹ ਤੁਹਾਨੂੰ ਭੇਜ ਦੇ। ਔਰ ਪਾਰਟੀਸ਼ਨ ਦੇ ਵੇਲੇ ਦਾ ਸਾਰਾ ਉੱਤੇ ਮੈਂ ਹਾਲ ਲਿਖਿਆ। ਔਰ ਮੇਰਾ ਇਸ ਪਿੰਡ ਦੇ ਨਾਲ ਬਹੁਤ ਪਿਆਰ ਆ। ਸਕੂਲੇ ਵੀ ਮੈਂ ਜਾ ਕੇ ਆਇਆ, ਸ਼ਨੀਵਾਰ ਸਕੂਲੇ ਮੇਰੇ ਪਿਤਾ ਨੇ ਉਹ ਸਕੂਲ ਬਣਾਇਆ ਸੀ, ਸਾਡੇ ਪੁਰਖਾਂ ਨੇ, ਮੈਂ ਸਕੂਲੇ ਵੀ ਜਾ ਕੇ ਆਇਆ। ਔਰ ਮੈਂ ਇੱਕ ਵਾਰੀ ਮੈਡਮ ਜੀ ਨੂੰ ਸ਼ਾਇਦ ਚੇਤਾ ਹੋਵੇ, ਮੈਂ ਕੁਰਸੀਆਂ ਲਈ ਪੈਸੇ ਭੇਜੇ ਕਿਉਂਕਿ ਮੇਰੇ ਸਕੂਲ ਦੇ ਬੱਚੇ ਜਿਹੜੇ ਆ ਨਾ, ਥੱਲੇ ਨਹੀਂ ਬੈਠਣੇ ਚਾਹੀਦੇ। ਜੇ ਅਸੀਂ ਲੜਕੀਆਂ ਦੀ ਵਿੱਦਿਆ ਨੂੰ ਚੰਗੀ ਤਰ੍ਹਾਂ ਪੜ੍ਹਾਵਾਂਗੇ ਲੜਕੀਆਂ ਨੂੰ, ਤਾਂ ਸਾਡਾ ਸਮਾਜ ਜਿਹੜਾ ਇੱਕ ਤਕੜਾ ਸਮਾਜ ਬਣ ਸਕਦਾ। ਸਾਡੇ ਗੁਰਬਾਣੀ ਵਿੱਚ ਲਿਖਿਆ, ਸੋ ਕਿ ਮੰਦਾ ਆਖੇ ਜਿੱਤ ਜੰਮੇ ਰਜਾਨ। ਇਸਤਰੀ ਨੂੰ ਮਾੜਾ ਕਹਿਣਾ ਪਾਪ ਆ, ਕਿਉਂਕਿ ਰਾਜਿਆਂ ਨੂੰ ਜਨਮ ਦੇਣ ਵਾਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਹਿਲਾ ਹੀ ਇਹੋ ਸਿਧਾਂਤ। ਅਗਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਥੇ ਇਹਨਾਂ ਹੀ ਪਿੰਡਾਂ ਦੇ ਵਿੱਚ ਕਾਇਦੇ ਵੰਡੇ ਜਾਂਦੇ ਸੀ ਔਰ ਤਹਿਸੀਲਦਾਰ ਹਰ ਇਸਤਰੀ ਨੂੰ ਕਾਇਦਾ ਦੇ ਕੇ ਜਾਂਦਾ ਸੀ, ਲੇਡੀ ਨੂੰ ਘਰ ਦੇ ਵਿੱਚ। ਲੇਡੀ ਪੜੂਗੀ ਤਾਂ ਸਾਰਾ ਪਰਿਵਾਰ ਪੜੂਗਾ। ਔਰ ਮੈਂ ਇਹ ਚਾਹੁੰਦਾ ਤੁਸੀਂ ਚੰਗੀ ਤਰ੍ਹਾਂ ਪੜ੍ਹੋ। ਅਸੀਂ ਪੰਜਾਬੀ ਹਾਂ, ਪੰਜਾਬੀ ਬੋਲਣੀ ਆ। ਮੈਂ ਕੈਨੇਡਾ ਵਿੱਚ ਰਹਿਣਾ, ਅਸੀਂ ਪੰਜਾਬੀ ਨੂੰ ਇੰਨਾ ਪ੍ਰਮੋਟ ਕਰਦੇ ਹਾਂ ਕਿ ਕੈਨੇਡਾ ਦੀ ਤੀਜੀ ਲੈਂਗੁਏਜ ਜਿਹੜੀ ਆ ਪਾਰਲੀਮੈਂਟ ਦੀ, ਉਹ ਪੰਜਾਬੀ। ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ? ਮਾਤਾਵਾਂ ਭੈਣਾਂ ਬੱਚਿਆਂ ਨੂੰ ਜੇ ਪੰਜਾਬੀ ਵਿੱਚ ਗੱਲ ਕਰਨਗੀਆਂ ਪਿੰਡਾਂ ਵਿੱਚ, ਤਾਂ ਬੱਚੇ ਪੰਜਾਬੀ ਬੋਲਣਗੇ। ਸਾਡੇ ਲਾਹੌਰ ਤੋਂ ਜਦੋਂ ਪੰਜਾਬ ਇਕੱਠਾ ਸੀ, ਦੋ ਲੈਂਗੁਏਜ ਦਿੱਤੀਆਂ ਯੂਨੀਵਰਸਿਟੀ ਆਫ ਲਾਹੌਰ ਨੇ, ਇੱਕ ਪੰਜਾਬੀ, ਇੱਕ ਉਰਦੂ। ਉਰਦੂ ਸਾਡੇ ਖਤਮ ਹੋ ਗਈ, ਪੰਜਾਬੀ ਇੱਥੇ ਖਤਮ ਹੋ ਗਈ। ਨਹੀਂ ਖਤਮ ਹੋਣੀ। ਅਸੀਂ ਇੱਕ ਹਾਂ, ਅਸੀਂ ਪੰਜਾਬੀ ਹਾਂ। ਤੁਸੀਂ ਮੇਰੇ ਬੱਚੇ ਹੋ। ਸਾਡਾ ਖਾਣਾ ਪੀਣਾ ਇੱਕ ਆ, ਪਹਿਨਣਾ ਇੱਕ ਆ, ਸਾਡੇ ਵਿਚਾਰ ਇੱਕ ਆ। ਅਭੀ ਕਾਹਦੀ ਗੱਲ ਹੈ? ਪੰਜਾਬੀ ਸਾਡੀ ਮਾਂ ਬੋਲੀ ਹੈ। ਅਗਰ ਮਾਂ ਦਾ ਸਤਿਕਾਰ ਨਹੀਂ, ਤੁਸੀਂ ਆਪਣੀ ਮਾਤਾ ਦਾ ਸਤਿਕਾਰ ਨਹੀਂ ਕਰੋਗੇ, ਤੁਸੀਂ ਕੁਝ ਨਹੀਂ ਬਣ ਸਕਦੇ। ਮਾਤਾ ਪਿਤਾ ਪਹਿਲੇ ਗੁਰੂ ਆ ਔਰ ਟੀਚਰ ਦੂਸਰਾ ਗੁਰੂ। ਟੀਚਰਾਂ ਦਾ ਵੀ ਕਹਿਣਾ ਮੰਨਣਾ, ਮਾਤਾ ਪਿਤਾ ਦਾ ਵੀ ਕਹਿਣਾ ਮੰਨਣਾ। ਮੈਂ ਬਹੁਤ ਦੂਰੋਂ ਆਇਆ, ਮੈਨੂੰ ਬਹੁਤ ਥੋੜ੍ਹਾ ਟਾਈਮ ਮਿਲਿਆ। ਮੈਂ 13,000 ਕਿਲੋਮੀਟਰ ਤੋਂ ਚੱਲ ਕੇ ਆਇਆ ਕੈਨੇਡਾ ਤੋਂ। ਮੇਰੇ ਮਨ ਦੀ ਖਾਹਿਸ਼ ਸੀ ਮੈਂ ਆਪਣੇ ਪਿੰਡ ਜਾਵਾਂ। ਸਾਡੀ ਇੱਥੇ ਜ਼ਮੀਨ ਆ, ਸਾਡੇ ਇੱਥੇ ਬਾਗ ਸੀਗੇ, ਸਾਡੇ ਇੱਥੇ ਖੇਤ ਸੀਗੇ, ਲੇਕਿਨ ਹੁਣ ਅਸੀਂ ਮੇਰੇ ਕੋਲ ਟਾਈਮ ਨਹੀਂ ਤਾਂ ਮੈਂ ਆਪਣੇ ਖੇਤਾਂ ਵਿੱਚ ਵੀ ਜ਼ਰੂਰ ਜਾਂਦਾ। ਇਹ ਪਿੰਡ ਨੌਦੇ ਦਾ ਪਿੰਡ, ਮੇਰੇ ਪੜਦਾਦੇ ਦਾ ਪਿੰਡ, ਉਹਦੇ ਨਾਂ 'ਤੇ ਪਿੰਡ ਬਣਿਆ। ਉਹ ਕਿੱਦਾਂ ਬਣਿਆ ਉਹਦੀ ਮੈਂ ਕਹਾਣੀ ਲਿਖੀ, ਪਰ ਤੁਹਾਨੂੰ ਮੋਟਾ ਜਿਹਾ ਦੱਸ ਦਿੰਦਾ। ਨੌਦਾ ਮੁਖਣਾਣੇ ਦਾ ਰਹਿਣ ਵਾਲਾ ਸੀ ਪੰਜਾਬ। ਇਹ ਗਰੀਬ ਆਦਮੀ ਸੀ, ਉਹਦੇ ਘਰ ਵਿੱਚ ਗਰੀਬੀ ਸੀ। ਉਹਨੂੰ ਫਿਰ ਸੈਸ਼ਨ ਜੱਜ ਸੀ ਹੁਸ਼ਿਆਰਪੁਰ, ਉਹਦੀ ਨੌਕਰੀ ਕਰਨ ਦੀ ਉਹਨੇ ਖਾਹਿਸ਼ ਸੀ ਔਰ ਉਹਨੇ ਮੌਕਾ ਮਿਲਿਆ। ਉਹ ਸੈਸ਼ਨ ਜੱਜ ਦੇ ਬੱਚੇ ਖਿਡਾਉਂਦਾ ਸੀ, ਅੰਗਰੇਜ਼ ਸੀ ਸੈਸ਼ਨ ਜੱਜ।
ਉਹ ਇੱਕ ਵਾਰੀ ਇੱਥੇ ਉਹਨੇ ਮੋਗਿਆਂ ਦੇ ਨਾਂ ਰੱਖਣੀ, ਜਿੱਦਾਂ ਤੁਹਾਡੇ ਪਿੰਡ ਦਾ ਨਾਂ ਮੋਗਿਆਂ ਦੇ ਨਾਂ ਤੇ ਆ, 7 ਚੱਕ 8 ਚੱਕ 79 ਚੱਕ। ਉਹ ਨੌਦੇ ਨੂੰ ਕਹਿੰਦੇ ਚੱਲ ਵੀ ਨੌਦਿਆ ਸਾਡੇ ਬੱਚੇ ਤੁਹਾਡੇ ਬਿਨਾਂ ਨਹੀਂ ਰਹਿੰਦੇ, ਚੱਲ ਸਾਡੇ ਨਾਲ। ਉਹ ਕਹਿੰਦਾ ਤਾਂ ਜਾਊਂਗਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਾ ਦੇ। ਕਹਿੰਦਾ ਕਰਾਊਂਗਾ। ਅੰਗਰੇਜ਼ ਤਾਂ ਮੇਮ ਉਹਨੂੰ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਇੱਥੇ ਆਏ, ਸ਼ੇਖੂਪੁਰੇ ਗਏ। ਮਾਨਾਵਾਲਾ ਤਹਿਸੀਲ ਸੀ ਉਸ ਵੇਲੇ, ਜ਼ਿਲ੍ਹਾ ਸੀ ਸ਼ੇਖੂਪੁਰਾ। ਇੱਥੋਂ ਨਾਲ ਲੈ ਕੇ ਜਦੋਂ ਨਨਕਾਣਾ ਸਾਹਿਬ ਮੱਥਾ ਟਿਕਾਉਣ ਤੋਂ ਬਾਅਦ ਉਹ ਮੇਮ ਕਹਿੰਦੀ ਅੰਗਰੇਜ਼ ਨੂੰ, ਅੰਗਰੇਜ਼ਾ ਇਹ ਨੌਦੇ ਨੇ ਸਾਡੀ ਬਹੁਤ ਸੇਵਾ ਕੀਤੀ ਆ, ਤੂੰ ਸਾਰੇ ਪਿੰਡਾਂ ਦੇ ਮੋਗਿਆਂ ਦੇ ਨਾਂ ਰੱਖ ਦਿੱਤੇ, ਇੱਕ ਪਿੰਡ ਨੌਦੇ ਨੂੰ ਦੇ ਦੇ। ਉਹ ਕਹਿੰਦਾ ਮੈਂ ਨਹੀਂ ਲੈਣਾ। ਵਿਚਾਰਾ ਅਨਪੜ੍ਹ ਸੀ, ਕਹਿੰਦਾ ਮੈਂ ਪਿੰਡ ਕੀ ਕਰਨਾ, ਮੈਂ ਲਿਖੀ ਆ ਸਟੋਰੀ। ਔਰ ਕਹਿੰਦਾ ਮੈਂ ਨਹੀਂ ਪਿੰਡ ਲੈਣਾ। ਮੇਮ ਕਹਿੰਦੀ ਇਹ ਤਾਂ ਸਿੱਧਾ ਆਦਮੀ ਆ ਲਫਾ ਪੈਸੇ, ਕਿਉਂਕਿ ਅੰਗਰੇਜ਼ ਪੈਸੇ ਤੋਂ ਬਿਨਾਂ ਨਹੀਂ ਸੀ ਕਰਦੇ। ਮੇਮ ਨੇ ਉਹਦੇ ਪੈਸੇ ਦਿੱਤੇ ਨੌਦੇ ਨੂੰ। ਫਿਰ ਨੌਦੇ ਨੇ ਕਿਹਾ ਮੇਮ ਨੂੰ ਆਲੇ ਫੜ ਰਮਾਲ, ਜਿੰਨੇ ਪੈਸੇ ਮਰਜ਼ੀ ਕੱਢ ਲਾ। ਉਹਨੇ ਥੋੜ੍ਹੇ ਜਿਹਾ ਕੱਢ ਕੇ ਤਾਂ ਦੇ ਦਿੱਤੇ। ਨੌਦੇ ਦੇ ਨਾਂ 'ਤੇ ਪਿੰਡ ਅਲਾਟ ਕਰ ਦਿੱਤਾ ਗਿਆ, ਲੇਕਿਨ ਨੌਦੇ ਨੂੰ ਕੋਈ ਪਤਾ ਨਹੀਂ। ਉਹ ਫਿਰ ਪੰਜਾਬ ਚਲਿਆ ਗਿਆ। ਪੰਜਾਬ ਜਾਣ ਕੇ ਉਹਨੇ ਫਿਰ ਉਹ ਅੰਗਰੇਜ਼ ਦੀ ਪ੍ਰਮੋਸ਼ਨ ਹੋ ਗਈ, ਉਹ ਬੱਚੇ ਲੈ ਕੇ ਇੰਗਲੈਂਡ ਚਲਾ ਗਿਆ। ਨੌਦਾ ਰੋਣ ਲੱਗ ਪਿਆ। ਉਹ ਆਪਣੇ ਪਿੰਡ ਚਲ ਗਿਆ, ਮੁੱਖਣਾ ਨਹੀਂ, ਸਾਡਾ ਪਿੰਡ ਮੁੱਖਣਾ ਨਾ। ਉੱਥੇ ਜਾ ਕੇ ਉਦਾਸ ਰਹਿਣ ਲੱਗਾ। ਉੱਥੇ ਦਾ ਇੱਕ ਸਫੈਦ ਪੋਸ਼ ਸੀ। ਸਫੈਦ ਪੋਸ਼ ਉਹ ਹੁੰਦੇ ਸੀ ਅੰਗਰੇਜ਼ਾਂ ਦੇ ਬਾਰੇ ਜਿਹੜੇ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਸੀ ਔਰ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਂਦੇ ਸੀ। ਉਹ ਸਫੈਦ ਪੋਸ਼ ਕਹਿੰਦਾ ਚੱਲ ਬਈ ਨੌਦਿਆ ਵਿੱਚ ਤੈਨੂੰ ਤਾਂ ਤੂੰ ਕਿਉਂ ਰੋਣਾ, ਤੂੰ ਚੱਲ ਤੈਨੂੰ ਪਿੰਡ ਅਲਾਟ ਕਰਕੇ ਗਏ ਅੰਗਰੇਜ਼, ਤੂੰ ਤਾਂ ਰਾਜਾ ਆ। ਉਹ ਇੱਥੇ ਨਾਲ ਲਿਆ ਕੇ ਪਹਿਲਾਂ ਸ਼ੇਖੂਪੁਰੇ ਆਏ, ਫਿਰ ਮਾਨਾਵਾਲੇ ਆਏ, ਇਸ ਪਿੰਡ ਵਿੱਚ ਲਿਆਏ ਨੌਦੇ ਨੂੰ। ਨੌਦਾ ਇੱਥੇ ਆ ਕੇ ਰੋਣ ਲੱਗ ਪਿਆ, ਉਹਦਾ ਕੋਈ ਬੱਚਾ ਨਹੀਂ ਸੀ। ਕਹਿੰਦਾ ਇਹੋ ਸਾਰਾ ਪਿੰਡ ਮੇਰੇ ਬੱਚੇ, ਸਾਨੂੰ ਵੀ ਨੌਦੇ ਨੇ ਸਾਡੇ ਮਾਤਾ ਪਿਤਾ ਨੂੰ ਲਿਆਂਦਾ। ਉਸ ਤੋਂ ਇਹਦਾ ਨਾਂ ਨੌਦਾ ਪਿਆ, ਨੌਦੇ ਦਾ ਚੱਕ। ਕਹਾਣੀ ਲਿਖੀ ਆ ਉਰਦੂ 'ਚ, ਮੈਂ ਦੇ ਕੇ ਆਇਆ, ਬੱਚਿਆਂ ਨੂੰ ਜ਼ਰੂਰ ਪੜ੍ਹਾਇਓ। ਕਿਤਾਬ ਵੀ ਮੈਂ ਦੇ ਕੇ ਚੱਲਿਆ, ਉਹਦੇ ਵਿੱਚ ਕਹਾਣੀ ਲਿਖੀ ਆ ਨਾ ਨੌਦਾ। ਔਰ ਉਹ ਜਿਹੜੀ ਕਿਤਾਬ ਸਾਰੀ ਵਰਲਡ 'ਚ ਜਾਣੀ। ਮੇਰਾ ਪਿੰਡ ਨਾਲ ਪਿਆਰ ਆ, ਤੁਹਾਡੇ ਨਾਲ ਪਿਆਰ ਆ, ਮੈਂ ਤੁਹਾਡੀ ਰਿਸਪੈਕਟ ਕਰਦਾ। ਮੇਰੀਆਂ ਬੱਚੀਆਂ ਆ, ਬੱਚਿਓ ਘਬਰਾਉਣਾ ਨਹੀਂ, ਗਰੀਬੀ ਕੁਛ ਨਹੀਂ, ਹੌਸਲਾ ਰੱਖੋ। ਮੈਂ ਇੱਕ ਗਰੀਬ ਸੀ, ਮੈਂ ਦੱਸ ਕੇ ਆਇਆ ਸਾਰਿਆਂ ਨੂੰ। ਮੇਰੇ ਮਾਤਾ ਪਿਤਾ ਉੱਜੜ ਕੇ ਗਏ ਸੀ, ਸਾਡੇ ਕੋਲ ਰੋਟੀ ਨਹੀਂ ਸੀ ਖਾਣ ਨੂੰ। ਮੈਂ ਛੋਟਾ ਸੀਗਾ, ਮੈਂ ਪਸ਼ੂ ਵੀ ਚਾਰੇ, ਮੈਂ ਹਾਲ ਵੀ ਵਾਇਆ, ਮੈਂ ਪੱਠੇ ਵੀ ਵੱਢੇ, ਮੈਂ ਮਸ਼ੀਨ ਵੀ ਗੇੜੀ, ਮੈਂ ਢਾਕੀਆਂ ਲਾ ਕੇ ਪੜ੍ਹਿਆ। ਮੈਂ ਗਰੀਬ ਦੇ ਝੁੱਗੀ ਦੇ ਵਿੱਚ ਬੈਠ ਕੇ ਵੀ ਰੋਟੀ ਖਾਧੀ। ਔਰ ਮੈਂ ਪ੍ਰਾਈਮ ਮਿਨਿਸਟਰ ਟਰੂਡੋ ਨਾਲ ਵੀ ਗੱਲ ਕਰਤੀ। ਤੁਸੀਂ ਇਹ ਦੇਖੋ, ਇਹ ਗਰੀਬੀ ਕੁਛ ਨਹੀਂ, ਹੌਸਲਾ ਰੱਖੋ, ਤਕੜੇ ਹੋਵੋ, ਮਿਹਨਤ ਕਰੋ। ਔਰ ਇੱਕ ਚੰਗਾ ਸਮਾਜ ਦੀ ਸਿਰਜਣਾ ਤੁਹਾਡੇ ਸਿਰ 'ਤੇ ਆ। ਇੱਕ ਲੜਕੀਆਂ ਜਿਹੜੀਆਂ ਪੜ੍ਹ ਜਾਣ, ਸਮਝ ਲਓ ਸਮਾਜ ਪੜ੍ਹ ਗਿਆ। ਮੈਂ ਤੁਹਾਡੇ ਲਈ ਲੈ ਕੇ ਕੁਛ ਨਹੀਂ ਆ ਸਕਿਆ, ਬਹੁਤ ਦੂਰੋਂ ਆਇਆ। ਪਰ ਮੈਨੂੰ ਲਿਸਟ ਸੀ ਆਪਣੇ ਦੂਜੇ, ਹਾਂ ਉਹ ਲਿਸਟ ਲਿਆਓ। ਮੈਂ ਕੁਛ ਪੈਸੇ ਉਹਦੇ ਵਿੱਚ ਪਾਏ ਆ। ਮੈਡਮ ਆਪੇ 15 ਬੱਚਿਆਂ ਲਈ ਮੈਂ 15,000 ਰੁਪਇਆ ਮੈਡਮ ਜੀ ਨੂੰ ਦੇ ਚੱਲਿਆ। ਆਹ ਲਿਸਟ ਆ ਮੈਡਮ ਜੀ ਨੂੰ ਜੀ ਜੀ ਮੈਡਮ। ਉਹ ਬੱਚੇ ਲੈ ਲੈਣ ਪੈਸੇ, 1,000 ਰੁਪਇਆ ਮੈਂ ਉਹਨਾਂ ਨੂੰ ਦਿੱਤਾ। ਉਹ 5,000 ਰੁਪਇਆ ਮੈਂ ਤੁਹਾਡੇ ਹੋਰ ਸਕੂਲ ਦੀ ਡਿਵੈਲਪਮੈਂਟ ਦੇ ਦਿੱਤਾ। ਕਰਨਾ ਜ਼ਰੂਰ। ਉਹ ਬੱਚਾ ਜਿਹੜਾ ਜ਼ਿਲ੍ਹੇ 'ਚੋਂ ਪੋਜੀਸ਼ਨ ਲਊਗਾ, ਮੈਂ ਐਲਾਨ ਕਰਕੇ ਜਾਣਾ, ਮੈਂ ਉਹਨੂੰ 5,000 ਰੁਪਇਆ ਇਨਾਮ ਦਾ। ਤੁਹਾਡਾ ਜੇ ਕੋਈ ਬੱਚਾ, ਮੈਡਮ ਜੀ ਜੇ ਕੋਈ ਬੱਚਾ ਖੇਡਾਂ 'ਚ ਆ ਜਾਏ, ਪੜ੍ਹਾਈ 'ਚ ਆ ਜਾਏ, ਮੈਂ ਉਹਨੂੰ 5,000 ਰੁਪਇਆ ਮੈਂ ਭੇਜੂੰਗਾ ਉੱਥੇ ਕੈਨੇਡਾ ਉਸ ਬੱਚੇ ਨੂੰ। ਔਰ ਤੁਸੀਂ ਇੱਥੇ ਹਾਂਜੀ, ਤੁਸੀਂ ਇਸ ਵੇਲੇ ਜਿਹੜਾ ਕੁੜੀਆਂ ਦਾ ਸਕੂਲ ਹੈ ਉੱਥੋਂ ਵੀ ਹੋ ਲਿਆ ਤੇ ਕਿੰਜ ਦਾ ਲੱਗਿਆ ਹੈ? ਤੁਸੀਂ ਬਹੁਤ ਸੋਹਣੀ ਗੱਲਬਾਤ ਕੀਤੀ ਕੁੜੀਆਂ ਦੇ ਨਾਲ, ਐਜੂਕੇਸ਼ਨ ਤੇ ਬੜਾ ਜ਼ੋਰ ਦਿੱਤਾ ਤੁਸੀਂ। ਹਾਂਜੀ, ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪਿੰਡ ਦੀਆਂ ਲੜਕੀਆਂ ਬਹੁਤ ਅੱਛੀ ਵਿੱਦਿਆ ਪ੍ਰਾਪਤ ਕਰ ਰਹੀਆਂ। ਲੜਕੀਆਂ ਦੀ ਵਿੱਦਿਆ ਅੱਛੀ ਹੋਊਗੀ ਤਾਂ ਸਾਡੇ ਪਰਿਵਾਰ ਜਿਹੜੇ ਉਹ ਚੰਗੇ ਤਰੱਕੀ ਕਰਨਗੇ, ਸਾਡਾ ਜਿਹੜਾ ਦੇਸ਼ ਚੰਗੀ ਤਰੱਕੀ ਕਰੂਗਾ। ਕਿਉਂਕਿ ਸਾਰਾ ਸਮਾਜ ਦੀ ਬਣਤਰ ਜਿਹੜੀ ਆ ਉਹ ਲੇਡੀ ਦੇ ਉੱਤੇ, ਲੜਕੀਆਂ 'ਤੇ ਨਿਰਭਰ ਕਰਦੀ ਹੈ। ਲੜਕੀ ਦਾ ਸਿੱਖਿਅਤ ਹੋਣਾ ਸਮਾਜ ਦਾ ਸਿੱਖਿਅਤ ਹੋਣਾ ਹੈ।
ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਲੜਕੀਆਂ ਦੀ ਐਜੂਕੇਸ਼ਨ ਤੇ ਜ਼ੋਰ ਦਿੱਤਾ। ਹਰ ਪਿੰਡ ਦੇ ਵਿੱਚ ਇੱਕ ਕਾਇਦਾ ਭੇਜਿਆ ਇਸਤਰੀਆਂ ਦੇ ਲਈ ਤਾਂ ਕਿ ਉਹ ਪੜ੍ਹੀ ਲਿਖੀ ਹੋਵੇ। ਔਰ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਮੈਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਲੜਕੀਆਂ ਦੇ ਸਕੂਲ ਤੋਂ। ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਕਿਸੇ ਪ੍ਰੋਜੈਕਟ ਦੀ ਲੋੜ ਹੋਵੇ ਮੈਂ ਉਹ ਪ੍ਰੋਜੈਕਟ ਕੰਪਲੀਟ ਕਰੂੰਗਾ। ਬੇਟਾ ਤੁਸੀਂ ਪੜ੍ਹਨਾ, ਪੜ੍ਹ ਲਿਖ ਕੇ ਸਮਾਜ ਦੀ ਸੇਵਾ ਕਰ। ਬਹੁਤ ਅੱਛੀ। ਲੋ ਜੀ ਐਸੀ 179 ਚੱਕ ਸੈਣੀ ਬਾਰ ਕੁਝ ਅਸੀਂ ਤੁਹਾਨੂੰ ਥੋੜਾ ਬਹੁਤ ਦਿਖਾਇਆ ਵੀ ਹੈ। ਬਾਕੀ ਚੂੰਕਿ ਐਜੂਕੇਸ਼ਨ ਦੇ ਨਾਲ ਜੁੜਤ ਹੈ ਬਾਜੀ ਹੋਰਾਂ ਦੀ, ਤੇ ਇਹ ਫਿਰ ਜ਼ਿਆਦਾ ਐਜੂਕੇਸ਼ਨ ਸਕੂਲ ਦੇ ਅੰਦਰ ਗਿਆ ਸੀ, ਦੋਨੋਂ ਸਕੂਲਾਂ ਦੇ ਅੰਦਰ। ਤੇ ਕੁਝ ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਤੁਹਾਨੂੰ ਪਿੰਡ ਦੇ ਵਿਊਜ਼ ਵੀ ਦਈਏ ਤਾਂ ਜੇ ਬਾਕੀ ਜਿਹੜੇ ਲੋਕ ਹਨ ਜਿਹੜੇ ਕਹਿੰਦੇ ਰਹਿੰਦੇ ਨੇ ਕਿ ਸਾਨੂੰ 179 ਚੱਕ ਜਾਂ ਬਾਕੀ ਸੈਣੀਬਾੜ ਦੇ ਪਿੰਡ ਦਿਖਾਓ, ਤੇ ਉਹ ਦੇਖ ਸਕਦੇ ਨੇ ਕਿ ਪਿੰਡ ਅੱਜ ਵੀ ਆਬਾਦ ਹਨ ਔਰ ਉਹਨਾਂ ਨਾਵਾਂ ਤੋਂ ਹੀ ਆਬਾਦ ਹਨ।